अस्सलामुअलैकुम सत श्री अकाल। तुसी देख रहे हो पंजाबी प्रचार टीवी और मैं हाँ तुहाडे नाल इरफान समोर। इस वेले मैं जिथे बैठा मेरे बिल्कुल सामने गुरुद्वारा पंजा साहब है। असी इस वेले हसन अब्दाल रावलपिंडी के करीब बैठे हाँ और इत्थे एक फैसटिविटी का समा है और जनाब ये ओकेजन है विसाखी का मेला इस टाइम चल रहा वा। इंडिया तो बहुत सारे यात्री आए हैं, पाकिस्तान तो भी इत्थे बड़े यात्री फिर रहे हैं। बड़ी गहमा गहमी है। इस टाइम मेरे नाल कुछ खवातीन बैठिया ने, ये चढ़ते पंजाब तो आई ने इंडिया तो, इन्हां नाल गलबात करने आ। सत श्री अकाल जी आंटी जी। सत श्री अकाल जी। की नाम है जी? मेरा भुपिंदर कौर। ते ए तुहाडे नाल कौन कौन ने, की लगदियां ने? ਇਹ ਸਾਡੀਆਂ ਚਾਚੀਆਂ ਲੱਗਦੀਆਂ ਮੇਰੀਆਂ। तुहाडियां चाचियां? ਹਾਂ ਇਹ ਮੇਰੀਆਂ ਚਾਚੀਆਂ ਲੱਗਦੀਆਂ। सच्ची सच्ची ਹਾਂ ਸੱਚ ਨਾਲ लगदियां ते छोटियां ਹਾਂ ਹਾਂ ਆਹੋ ਬਸ ਬਰਾਬਰ ਮਾਈਆਂ ਬਰਾਬਰ ਮਾਈਆਂ। अच्छा ਹਾਂ ठीक। ते अच्छा आप भतीजी लगदी है तुहाडी जी? नहीं नहीं ये भतीज नूंह लगदी है साडी। अच्छा हाँ जी हाँ सक्की या नहीं, दूरों दी? दूरों अच्छा अच्छा हाँ पिंड चों। ते तुहाडी भैन किहड़ी है? ये मेरी भैन है। की हाल ने जी तुहाडे, की नाम? मेरा नाम कुलदीप कौर है जी। हाँ जी ठीक ठाक। ये आपस च औरतां दा बीबियां दा किंज प्रोग्राम बनया आउण दा? ਅਸੀਂ ਪਹਿਲੇ ਵੀ ਆਉਂਦੀਆਂ ਆਏ। अच्छा ਹਾਂ ਅਸੀਂ ਪਹਿਲਾਂ 2 ਵਾਰੀ ਆ ਲੀਆਂ। ਉਹ ਜਾਂ ਸਾਡੇ ਨਾਲ ਪਿੰਡ ਦੀਆਂ ਹੋਰ ਔਰਤਾਂ ਆਈਆਂ ਤੀਆਂ। ਹੁਣ ਫਿਰ ਇਹਨਾਂ ਨੂੰ ਲਿਆਏ ਅਸੀਂ, ਇਹ ਪਹਿਲੀ ਵਾਰ ਆਏ ਆ ਇੱਥੇ। ਤੇ ਮਰਦਾਂ ਨੂੰ ਫਿਰ ਪੱਠੇ ਪੁੱਠੇ ਕਰਨ ਲਈ ਛੱਡ ਆਉਂਦੇ? ਮਰਦ ਸਾਡੇ ਤਾਂ ਘਰ ਦੇ ਹੈ ਨਹੀਂ। ਅੱਛਾ ਹਾਂ ਬੇਟੇ ਹੈ, ਬੇਟੇ ਘਰ ਉਹ ਕਹਿੰਦੇ ਤੁਸੀਂ ਅੱਛਾ ਤੇ ਆਪਣਾ ਘੁੰਮੋ ਫਿਰੋ। ਅੱਛਾ ਹਾਂ ਸਹੀ ਸਹੀ। ਹਾਂ ਤੇ ਵੈਸੇ ਇਹ ਜਿਹੜਾ ਹੈ ਵਿਸਾਖੀ ਦਾ ਮੇਲਾ ਹੈ, ਇਹ ਮੇਲਾ ਬੰਦਿਆਂ ਦਾ ਹੈ ਜਾਂ ਔਰਤਾਂ ਦਾ ਹੈ ਮੇਲਾ? ਨਹੀਂ ਇਹ ਮੇਲਾ ਨਹੀਂ ਹੈ। ਹਾਂ। ਇਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਨੀਂਹ ਰੱਖੀ ਤੀ। ਪੰਥ ਖਾਲਸਾ ਸਾਜਿਆ ਤਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਉਹ ਦਿਆ ਤਾ ਵੀ ਇਹ ਪੰਜ ਪਿਆਰਿਆਂ ਦੀ ਹੁਣ ਸਾਡੇ ਬਾਅਦ ਪੰਜ ਪਿਆਰਿਆਂ ਦੀ ਗੱਲ ਮੰਨਣੀ ਤੁਸੀਂ। ਤੇ ਫਿਰ ਇਹਨੂੰ ਵਿਸਾਖੀ ਦਾ ਮੇਲਾ ਕਿਉਂ ਕਹਿੰਦੇ ਨੇ? ਇਹ ਇੱਧਰ ਮੇਲਾ ਕਹਿੰਦੇ, ਸਾਡੇ ਮੇਲਾ ਨਹੀਂ ਕਹਿੰਦੇ। ਅੱਛਾ ਹਾਂ ਤੁਹਾਡੇ ਮੇਲਾ ਸਾਡੇ ਮੇਲਾ ਨਹੀਂ ਕਹਿੰਦੇ, ਸਿਰਜਣਾ ਦਿਵਸ ਕਹਿੰਦੇ ਆ। ਸਰਜਨਾ ਸਿਰਜਣਾ ਦਿਵਸ ਖਾਲਸਾ ਸਾਡਾ ਇਹਨੂੰ ਖਾਲਸਾ ਦਿਵਸ ਕਹਿੰਦੇ ਆ, ਮੇਲਾ ਨਹੀਂ ਅਸੀਂ ਕਹਿੰਦੇ ਹੈਗੇ। ਅੱਛਾ ਸੁਣਿਆ ਵਾ ਕਿ ਇਹ ਜਿਹੜਾ ਵਿਸਾਖੀ ਹੈ ਇਹ ਮੇਲਾ ਵਾ ਔਰ ਜਦੋਂ ਫਸਲ ਪੱਕਦੀ ਹੈ, ਖਾਸ ਕਰ ਕਣਕਾਂ ਪੱਕਦੀਆਂ ਨੇ ਤੇ ਉਹਦੀ ਖੁਸ਼ੀ 'ਚ ਫਿਰ ਇਹ ਮਨਾਇਆ ਜਾਂਦਾ ਸੀਗਾ। ਆਹੋ ਪਹਿਲਾਂ ਤਾਂ ਕਹਿੰਦੇ ਹੋਣੇ ਖੁਸ਼ੀ ਵਿੱਚ, ਪਰ ਹੁਣ ਜਿਹੜਾ ਅੱਗੇ ਨੂੰ ਯੁੱਗ ਹੈ ਉਹ ਨਹੀਂ ਕਹਿੰਦਾ। ਉਹ ਕਹਿੰਦੇ ਵੀ ਸਾਡਾ 10ਵੇਂ ਪਾਤਸ਼ਾਹੀ ਦਾ ਸਿਰਜਣਾ ਕਰਿਆ ਵਾ, ਉਹ ਤਾਂ ਵੀ ਸਾਨੂੰ ਪੰਥ ਦੀ ਨੀਂਹ ਰੱਖੀ ਹੈ, ਉਹਨੇ ਸਾਨੂੰ ਅੰਮ੍ਰਿਤ ਛਕਾਇਆ, ਆਪ ਛਕਿਆ ਹੈ, ਉਹਨਾਂ ਨੇ ਅੱਗੇ ਵਾਸਤੇ ਖਾਲਸਾ ਪੰਥ ਸਜਾਇਆ। ਅੱਛਾ ਵਿਊਅਰਸ, ਜਿੰਨੇ ਵੀ ਲੋਕੀ ਮਿਲੇ ਨੇ ਗੱਲਬਾਤ ਕਰ ਰਹੇ ਨੇ ਔਰ ਮੈਂ ਵੀ ਜਿਹੜਾ ਪਹਿਲਾਂ ਸੁਣਿਆ ਸੀ ਕਿ ਵਿਸਾਖੀ ਮੇਲਾ ਵਾ, ਲੇਕਿਨ ਆਂਟੀ ਹੋਰੀ ਕਹਿ ਰਹੇ ਨੇ ਕਿ ਇਹ ਮੇਲਾ ਨਹੀਂ ਹੈ, इट इज़ नॉट फन फेयर और एक कंप्लीटली रिलीजियस ओकेजन है। तो यह सुनिया सीगा कि मतलब ਜਿਹੜੇ ਤੁਸੀਂ ਹਿਸਟਰੀ ਦੱਸ ਰਹੇ ਹੋ ਇਸ ਤੋਂ ਪਹਿਲਾਂ ਵੀ ਇਹ ਸੈਲੀਬ੍ਰੇਟ ਕੀਤਾ ਜਾਂਦਾ ਸੀ ਔਰ ਜਦੋਂ ਫਸਲਾਂ ਪੱਕਦੀਆਂ ਸੀ ਤਾਂ ਉਦੋਂ ਫਿਰ ਜਿਹੜੇ ਕਿਸਾਨ ਲੋਕ ਸੀ ਉਹ ਇਹਨੂੰ ਮਨਾਉਂਦੇ ਸੀ। ਉਹ ਮਨਾਉਂਦੇ ਤੇ ਪਹਿਲਾਂ ਜਦ ਮਨਾਉਂਦੇ ਤੇ ਪਹਿਲਾਂ ਇਹ ਮੇਲਾ ਮਨਾਉਂਦੇ ਤੇ ਪਹਿਲਾਂ ਮੇਲਾ ਮਨਾਉਂਦੇ ਤੇ ਇਹ ਕਣਕਾਂ ਵੱਢ ਲੈਂਦੇ ਤੇ ਉਹ ਖੁਸ਼ੀ ਵਿੱਚ ਫਿਰ ਆਪਣਾ ਉਹਨਾਂ ਨੂੰ ਵੇਚ ਵੱਟ ਲੈਂਦੇ ਤੇ ਫਿਰ ਖੁਸ਼ੀ ਵਿੱਚ ਮੇਲੇ ਮਨਾਉਂਦੇ ਤੇ ਉਹ ਭੰਗੜੇ ਪਾਉਂਦੇ ਤੇ ਜਨਾਨੀਆਂ ਗਿੱਧੇ ਪਾਉਂਦੀਆਂ ਤੀਆਂ, ਬਹੁਤ ਖੂਬ ਉਹਦੇ ਨਾਲ ਮਨਾਇਆ ਜਾਂਦਾ ਤਾ। ਹੁਣ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦਿਵਸ ਦੀ ਸਾਜਨਾ ਕਰੀ ਹੈ ਨਾ, ਉਹ ਜਦੇ ਫਿਰ ਅਸੀਂ ਉਸ ਤਰ੍ਹਾਂ ਮਨਾਉਂਦੇ ਹਾਂ। ਅੱਛਾ ਤੇ ਹੁਣ ਗਿੱਧਾ ਤੇ ਭੰਗੜੇ ਤੇ ਮਿਊਜ਼ਿਕ ਇਹ ਚੀਜ਼ਾਂ ਹੁਣ ਉਹ ਇਸ ਤਰ੍ਹਾਂ ਹੁੰਦੀਆਂ ਨਹੀਂ, ਹੁਣ ਨਹੀਂ ਹੁੰਦੀਆਂ। ਪ੍ਰਚਾਰ ਹੁੰਦਾ ਹੁਣ, ਸਾਰਾ ਧਾਰਮਿਕ ਪ੍ਰਚਾਰ ਹੁੰਦਾ। ਅੱਛਾ ਹਾਂ ਲੱਗਦੇ ਢਾਡੀ ਜਥੇ ਗਾਉਂਦੇ ਆ, ਢਾਡੀ ਬੀਬੀਆਂ ਵੀ ਗਾਉਂਦੀਆਂ, ਢਾਡੀ ਜਥੇ ਗਾਉਂਦੇ ਆ। ਇਹ ਗੁਰੂਆਂ ਦੀ ਸਾਡੀ ਇਤਿਹਾਸ ਦੱਸਦੇ ਸਾਰਾ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਗੁਰੂਆਂ ਦਾ ਇਤਿਹਾਸ ਦੱਸਦੇ, ਗੁਰੂ ਗ੍ਰੰਥ ਸਾਹਿਬ ਵਿੱਚ ਕੀ ਆਪਣਾ ਲਿਖਿਆ ਉਹ ਸਾਰਾ ਦੱਸਦੇ। ਅੱਛਾ ਆਂਟੀ ਜੀ ਤੁਸੀਂ ਦੱਸਿਓ ਜੇ ਕਿ ਇਹ ਤੇ ਪੂਰਾ ਰਿਲੀਜੀਅਸ ਮਜ਼ਹਬੀ ਹੋ ਗਿਆ, ਧਾਰਮਿਕ ਹੋ ਗਿਆ, ਠੀਕ ਹੈ ਜਿਹੜਾ ਪੂਰਾ ਇਵੈਂਟ ਹੈ। ਇਸ ਤੋਂ ਇਲਾਵਾ ਹੋਰ ਕੋਈ ਐਸਾ ਤੁਹਾਡੇ ਸਿੱਖਾਂ ਦਾ ਕੋਈ ਫੈਸਟੀਵਲ ਵਗੈਰਾ, ਕੋਈ ਐਸਾ ਤਿਉਹਾਰ ਹੈਗਾ ਜਿਹਦੇ 'ਚ ਹੱਲਾ ਗੁੱਲਾ ਭੰਗੜਾ ਨਾਚ ਗਾਣਾ ਹੁੰਦਾ ਹੋਏ? ਉਹ ਸਾਡੇ ਤਾਂ ਹੁੰਦੇ ਆ, ਸਾਡੇ ਤਾਂ ਉੱਧਰ ਤਾਂ ਹੁੰਦੇ ਆ। ਕਿਹੜੇ ਕਿਹੜੇ ਹੁੰਦੇ ਆ? ਤੀਆਂ ਦਾ ਮਨਾਉਂਦੇ ਆ, ਇਸ ਤਰ੍ਹਾਂ ਹੋਰ ਹੁੰਦੇ। ਸਭ ਤੋਂ ਬਹੁਤ ਹੱਲਾ ਗੁੱਲਾ ਕਿਤੇ? ਹਾਂਜੀ ਫਿਰ ਹੁੰਦਾ ਸਾਉਣ ਨਹੀਂ ਆਉਂਦਾ,
ਉਹਦੇ ਵਿੱਚ ਤੀਆਂ ਮਨਾਉਂਦੇ ਆ, ਉਹਦੇ ਵਿੱਚ ਗਿੱਧੇ ਭੰਗੜੇ ਬਹੁਤ ਪੈਂਦੇ। ਅੱਛਾ ਹਾਂ, ਉਹ ਅਸੀਂ ਮਨਾਉਂਦੇ ਆ, ਅਸੀਂ ਆਪਣੇ ਪਿੰਡ ਬਣਾਉਂਦੇ, ਆਪਣੇ ਕੁੜੀਆਂ ਨੂੰ ਬੁਲਾਉਂਦੇ ਆ, ਜਿਹੜੀਆਂ ਪਿੰਡ ਦੀਆਂ ਕੁੜੀਆਂ ਹੁੰਦੀਆਂ ਸਭ ਇਕੱਠੀਆਂ ਹੋ ਕੇ ਔਰਤਾਂ ਸੱਜ ਧੱਜ ਕੇ ਨਾ ਫਿਰ ਉਹ ਮਨਾਉਂਦੇ ਆ। ਸਹੀ। ਹਾਂ, ਤੇ ਇਹ ਜਿਹੜਾ ਵਿਸਾਖੀ ਹੈ, ਇਹ ਵਿਸਾਖੀ ਦਾ ਇਵੈਂਟ ਉੱਥੇ ਵੀ ਇਦਾਂ ਹੀ ਮਨਾਇਆ ਜਾਂਦਾ ਜਿੰਦਾ ਇੱਥੇ ਮਨਾਇਆ ਜਾਂਦਾ ਹਾਂ, ਕੋਈ ਇਸ- ਫਰਕ ਆ ਉੱਥੇ? ਨਹੀਂ ਐਦਾਂ ਹੀ ਮਨਾਉਂਦੇ ਆ, ਜਿਸ ਤਰ੍ਹਾਂ ਆ ਕੱਢਿਆ ਨਾ ਆਪਾਂ ਨੇ ਨਗਰ ਕੀਰਤਨ, ਐਦਾਂ ਹੀ ਕੱਢਦੇ ਆ, ਇਸ ਤਰ੍ਹਾਂ ਹੀ ਮਨਾਉਂਦੇ ਆ। ਹਾਂ, ਅੱਛਾ, ਤੇ ਲੋਕੀ ਘਰਾਂ 'ਚ ਵੀ ਮਨਾਉਂਦੇ ਨੇ ਜਾਂ ਇਹ ਗੁਰਦੁਆਰੇ 'ਚ ਹੀ ਹੁੰਦਾ ਵਾ? ਗੁਰਦੁਆਰਿਆਂ ਵਿੱਚ ਹੀ ਮਨਾਉਣੇ ਖਾਸ ਕਰ। ਹਾਂ, ਵੀ ਜਾਣੀ ਪਾਠ ਤਾਂ ਅਸੀਂ ਆਪਣੇ ਘਰਾਂ ਵਿੱਚ ਵੀ ਕਰਦੇ ਆ, ਪਰ ਗੁਰਦੁਆਰਿਆਂ ਵਿੱਚ ਮਨਾਉਣੇ ਆ। ਹਾਂ, ਇਹ ਪ੍ਰੋਗਰਾਮ ਤਾਂ ਅੱਛਾ, ਪਾਕਿਸਤਾਨ ਦੇ ਤੁਸੀਂ ਦੱਸੋ ਕਿੰਨੇ ਕੁ ਗੁਰਦੁਆਰੇ ਦੇਖੇ ਨੇ ਅੱਜ ਤੱਕ? ਅਸੀਂ ਬਹੁਤ ਗੁਰਦੁਆਰੇ ਦੇਖ ਲਏ ਪਾਕਿਸਤਾਨ ਦੇ। ਪਹਿਲਾਂ ਅਸੀਂ ਪੰਜਾ ਸਾਹਿਬ ਆਉਂਦੇ ਆ, ਅਸੀਂ ਵਿਸਾਖੀ ਨੂੰ ਆਈਆਂ, ਜਦ ਵੀ ਆਈਆਂ। ਅੱਛਾ, ਅਸੀਂ ਐਤਕੀ ਸਾਡੀ ਸਲਾਹ ਤੀ ਵੀ ਗੁਰਪੁਰਬ ਨੂੰ ਚੱਲੀਏ ਅਸੀਂ, ਫਿਰ ਵਿਸਾਖੀ ਦਾ ਹੀ ਬਣ ਗਿਆ ਸਾਡਾ। ਫਿਰ ਵਿਸਾਖੀ ਨੂੰ ਇੱਥੇ ਆਉਂਦੇ ਆ, ਇੱਥੋਂ ਅਸੀਂ ਨਨਕਾਣਾ ਸਾਹਿਬ ਜਾਵਾਂਗੇ। ਨਨਕਾਣਾ ਸਾਹਿਬ ਸਾਰੇ ਜਿੰਨੇ ਲੋਕਲ ਗੁਰਦੁਆਰੇ ਆ ਸਾਰੇ ਦੇਖਣੇ ਉਹ ਅਸੀਂ। ਫਿਰ ਉਹਨਾਂ ਤੇ ਬਾਅਦ ਸੱਚਾ ਸੌਦਾ ਜਾਣਾ, ਉੱਥੇ ਤੇ ਫਿਰ ਅਸੀਂ ਜਾਣਾ ਆਪਣਾ ਲਾਹੌਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਮਨਾਉਣ, ਉਹ ਹੈ ਨਾ ਉੱਥੇ ਉਹਨਾਂ ਦਾ ਗੁਰਦੁਆਰਾ, ਉੱਥੇ ਵੀ ਮੱਥਾ ਟੇਕਣਾ। ਉੱਥੇ ਸਿੰਘਣੀਆਂ ਸ਼ਹੀਦ ਕਰੇ ਤੇ ਉਹਨਾਂ ਦੇ ਉੱਥੇ ਵੀ ਮੱਥਾ ਟੇਕਣਾ ਸੀ। ਫਿਰ ਅਸੀਂ ਕਰਤਾਰਪੁਰ ਸਾਹਿਬ ਜਾਵਾਂਗੇ, ਫਿਰ ਰੋੜੀ ਸਾਹਿਬ ਵੀ ਜਾਵਾਂਗੇ, ਸਾਰੇ ਗੁਰਦੁਆਰੇ ਦੇਖ। ਅੱਛਾ, ਵੈਸੇ ਤਾਂ ਜਿੰਨੇ ਵੀ ਗੁਰਦੁਆਰੇ ਨੇ ਗੁਰੂ ਜੀ ਦੇ ਨੇ ਔਰ ਧਾਰਮਿਕ ਪਲੇਸਿਸ ਨੇ, ਇਹਨਾਂ ਦੀ ਸਾਰਿਆਂ ਦੀ ਇੱਕ ਖਾਸ ਇੰਪੋਰਟੈਂਸ ਹੈ, ਲੇਕਿਨ ਪਾਕਿਸਤਾਨ ਦੇ ਜਿਹੜੇ ਤੁਸੀਂ ਗੁਰਦੁਆਰੇ ਦੇਖੇ, ਕਿਸੇ ਇੱਕ ਗੁਰਦੁਆਰੇ ਦੀ ਕੋਈ ਖਾਸ ਗੱਲ? ਸਾਡੇ ਵਾਸਤੇ ਸਾਰੇ ਖਾਸ ਹੈ, ਜਿੰਨੇ ਗੁਰਦੁਆਰੇ ਸਾਰੇ ਖਾਸ ਹੈ। ਆ ਦੇਖੋ, ਇਹ ਇਤਿਹਾਸ ਹੈ ਨਾ, ਇਹ ਸਾਡੇ ਗੁਰੂ ਨਾਨਕ ਦੇਵ ਜੀ ਆਏ ਤੇ ਉਹਨਾਂ ਨੇ ਪਾਣੀ ਨਹੀਂ ਪੀਣੇ ਦਿਆ ਤਾਂ ਮਰਦਾਨੇ ਨੂੰ, ਬਲੀ ਕੰਧਾਰੀ ਨੇ, ਉਹ ਗੁਰੂ ਨਾਨਕ ਦੇਵ ਜੀ ਨੇ 2-3 ਵਾਰੀ ਭੇਜਿਆ, ਉਹਨਾਂ ਨੇ ਨਹੀਂ ਦਿਆ ਪਾਣੀ। ਫਿਰ ਗੁਰੂ ਜੀ ਨੇ ਇੱਥੇ ਹੀ ਆਪਣਾ ਪਾਣੀ ਉਹਨਾਂ ਦਾ ਉਹ ਕਰ ਲਿਆ। ਫਿਰ ਦੇਖੋ, ਉਹ ਫਿਰ ਪੈਰਾਂ 'ਚ ਪਿਆ ਆ ਕੇ ਵੀ ਤੁਸੀਂ ਵੀ ਮੈਂ ਭੁੱਲ ਗਿਆ ਤਾਂ। ਅੱਛਾ, ਇਹ ਦੱਸੋ ਉੱਤੇ ਗਏ ਹੋ ਤੁਸੀਂ? ਉੱਤੇ ਨਹੀਂ ਜਾ ਨਹੀਂ ਜੀ ਅਸੀਂ ਨਹੀਂ ਗਏ। ਉੱਪਰ ਨਹੀਂ ਜਾ ਹੋਇਆ ਜਾਣਾ ਵਾ? ਹੁੰਦਾ ਜਾਣੇ। ਅੱਜ ਜਾਏ ਜਿਹੜਾ ਨੇ ਜਾਣਾ ਤਾਂ ਸਾਤੋਂ ਚੜ੍ਹ ਨਹੀਂ ਹੋਇਆ। ਤੇ ਵੈਸੇ ਪਹਿਲਾਂ ਕਦੇ ਗਏ ਹੋ? ਪਹਿਲਾਂ ਵੀ ਨਹੀਂ ਗਈਆਂ ਅਸੀਂ। ਨਹੀਂ ਗਏ ਪਰ ਅੱਛਾ, ਉੱਚਾ ਬਹੁਤ ਜ਼ਿਆਦਾ ਵਾ ਨਾ? ਉੱਚਾ ਬਹੁਤ ਜ਼ਿਆਦਾ ਉੱਚੇ ਕਰਕੇ ਅਸੀਂ ਸਾਨੂੰ ਇਹੋ ਜਿਹੜੇ ਸਾਡੇ ਨਾਲ ਮੁੰਡੇ ਆਏ ਵੇ ਉਹ ਜਾਏ ਆਏ। ਅੱਛਾ ਆਂਟੀ ਜੀ, ਤੁਹਾਡਾ ਤਿੰਨਾਂ ਦਾ ਤੁਹਾਡਾ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪੰਜਾਬੀ ਪ੍ਰਚਾਰ ਟੀਵੀ ਨੂੰ ਟਾਈਮ ਦਿੱਤਾ ਔਰ ਸਾਡੇ ਨਾਲ ਗੱਲਬਾਤ ਕੀਤੀ, ਸਾਡੇ ਨਾਲ ਵਿਚਾਰ ਸਾਂਝੇ ਕੀਤੇ। ਅਸੀਂ ਇੱਕ ਵਾਰ ਫਿਰ ਤੁਹਾਡਾ ਦਿਲੋਂ ਧੰਨਵਾਦ ਕਹਿੰਦੇ ਹਾਂ। ਇਜਾਜ਼ਤ ਦਿਓ ਜੀ, ਰੱਬ ਰਾਖਾ।